ਇੱਕ ਪੂਰਾ ਜਿਹਨੂੰ ਕਹਿਣਾ ਚਾਹੀਦਾ ਕੰਟੈਕਸਟ ਉਹ ਪੇਸ਼ ਕੀਤਾ ਕਿ ਕਿਸ ਤਰੀਕੇ ਨਾਲ ਇਸ ਮੌਜੂ ਦੇ ਉੱਤੇ ਗੱਲ ਕੀਤੀ ਜਾਏ ਔਰ ਕੀ ਦੇਖਿਆ ਜਾਏ। ਮੈਂ ਦੋ ਤਿੰਨ ਗੱਲਾਂ ਪਹਿਲੇ ਤੁਹਾਨੂੰ ਅਰਜ਼ ਕਰਨਾ ਚਾਹੁੰਦਾ। ਇੱਕ ਤਾਂ ਜਿਹੜੀ ਆਮਿਰ ਰਿਆਜ਼ ਸਾਹਿਬ ਨੇ ਗੱਲ ਕੀਤੀ ਕਿ ਜੀ ਇਹ ਸਾਰੇ ਦਾ ਸਾਰਾ ਅੰਗਰੇਜ਼ ਨੇ ਕਿਸ ਤਰ੍ਹਾਂ ਜਿਹੜੀ ਆਪਣੀ ਬਿਊਰੋਕਰੇਸੀ ਔਰ ਨਿਜ਼ਾਮ ਤਰਜ਼ ਹੁਕੂਮਤ ਜਿਹੜਾ ਸੀ ਉਹ ਕਿਸ ਤਰ੍ਹਾਂ ਬਣਾਇਆ। ਲੋਕੀ ਅਕਸਰ ਇਹ ਭੁੱਲ ਜਾਂਦੇ ਨੇ ਕਿ ਅਸੀਂ ਆਜ਼ਾਦੀ ਦੀ ਗੱਲ ਤਾਂ ਕਰਨੇ ਹਾਂ, ਲੇਕਿਨ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ 1857 ਦੀ ਜੰਗ ਦੇ ਬਾਅਦ ਅੰਗਰੇਜ਼ ਨੇ 1861 ਦੇ ਵਿੱਚ ਜਿਹੜੇ ਕਵਾਨੀਨ ਬਣਾਏ, ਮਸਲਨ ਪੁਲਿਸ ਐਕਟ ਜਿਹੜਾ ਬਣਿਆ ਔਰ ਜਿਹੜੇ ਰੈਵਨਿਊ ਦੇ ਲਾਜ਼ ਜਿਹੜੇ ਬਣੇ 1861 ਤੋਂ ਲੈ ਕੇ ਤੇ 1935 ਤੱਕ ਜਿਹੜੇ ਕਵਾਨੀਨ ਬਣਾਏ, ਅਸੀਂ ਆਜ਼ਾਦੀ ਦੇ ਬਾਅਦ ਉਹਨਾਂ ਕਵਾਨੀਨ ਤੋਂ ਆਜ਼ਾਦੀ ਨਹੀਂ ਹਾਸਲ ਕਰ ਸਕੇ। ਅਸੀਂ ਹਾਲੇ ਤੱਕ ਕਾਨੂੰਨੀ ਤੌਰ ਤੇ ਉਹਨਾਂ ਹੀ ਕਵਾਨੀਨ ਦੇ ਗੁਲਾਮ ਆ। ਅਸੀਂ ਉਹਨਾਂ ਦੇ ਉਹਦੇ ਬਾਰੇ 'ਚ ਅਸੀਂ ਸੋਚਿਆ ਹੀ ਨਹੀਂ ਕਿ ਅਸੀਂ ਕਿਸ ਤਰੀਕੇ ਨਾਲ ਨਵੇਂ ਕਵਾਨੀਨ ਜਿਹੜੇ ਕਿ ਆਜ਼ਾਦੀ ਦੇ ਤਕਾਜ਼ਿਆਂ ਨੂੰ ਪੂਰਾ ਕਰਦੇ ਨੇ ਉਹ ਕਿਸ ਤਰ੍ਹਾਂ ਲਾਏ ਜਾਣ। ਉਹ ਕਾਨੂੰਨ ਤੇ ਕਬਜ਼ੇ ਔਰ ਇਸਤਸਾਲ ਦੇ ਸਨ। ਬਿਲਕੁਲ ਐਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇੱਕ ਤੇ ਪਹਿਲਾ ਕੰਮ ਤੇ ਰੈਵਨਿਊ ਕਲੈਕਸ਼ਨ ਸੀ ਤੇ ਦੂਜਾ ਕੰਮ ਇਹ ਸੀ ਕਿ ਲੋਕਾਂ ਨੂੰ ਕੋਰਸ ਕਰਨਾ, ਯਾਨੀ ਲੋਕਾਂ ਨੂੰ ਆਪਣੇ ਥੱਲੇ ਲਾਣਾ ਕਿਸੇ ਤਰੀਕੇ ਨਾਲ। ਔਰ ਤੁਸੀਂ 1861 ਦਾ ਐਕਟ ਜਿਹੜਾ ਦੇਖੋ ਤੇ ਪਤਾ ਚੱਲਦਾ ਕਿ ਤੁਸੀਂ ਉਸ ਵੇਲੇ ਤੱਕ ਮੁਜਰਮ ਹੋ ਜਦ ਤੱਕ ਤੁਸੀਂ ਸਾਬਤ ਨਹੀਂ ਕਰਦੇ ਕਿ ਤੁਸੀਂ ਮੁਜਰਮ ਨਹੀਂ। ਤੇ ਦੁਨੀਆ ਦੇ ਚ ਹੁੰਦਾ ਕਿ ਤੁਸੀਂ ਜਦ ਤੱਕ ਸਾਬਤ ਨਾ ਕਰੋ ਕਿ ਪਹਿਲੇ ਤੁਸੀਂ ਇਨੋਸੈਂਟ ਹੋ, ਤੁਸੀਂ ਇਨੋਸੈਂਟ ਹੋ ਜਦ ਤੱਕ ਤੁਸੀਂ ਤੁਹਾਡੇ ਤੇ ਜੁਰਮ ਸਾਬਤ ਨਾ ਹੋਏ। ਤੇ ਇਸ ਚੀਜ਼ ਦੀ ਜਿਸਲੇ ਬੁਨਿਆਦ ਹੋਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਦੂਜੀ ਸਵਾਲ ਜਿਹੜਾ ਆ ਜਾਂਦਾ ਕਿ ਅਗਰ ਅਸੀਂ ਇਹਨਾਂ ਕਵਾਨੀਨ ਨੂੰ ਨਹੀਂ ਸੋਚਿਆ ਔਰ ਉਹਨਾਂ ਦੇ ਉੱਤੇ ਹੀ ਥੋੜ੍ਹੀ ਬਹੁਤੀ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਵੀ ਸਹੀ ਤਰ੍ਹਾਂ ਸੋਚਿਆ ਨਹੀਂ ਕਿ ਤਬਦੀਲੀ ਕਿਸ ਤਰ੍ਹਾਂ ਕੀਤੀ ਜਾਏ ਆਜ਼ਾਦੀ ਦੇ ਖਾਸ ਤੌਰ 'ਤੇ ਨੁਕਤਾ ਨਜ਼ਰ ਨਾਲ। ਔਰ ਤੁਸੀਂ ਅਗਰ ਦੇਖੋ ਤੇ ਅਮਰੀਕਾ ਨੂੰ ਲੋਕੀ ਯਾਦ ਤੇ ਰੱਖਦੇ ਨੇ, ਲੇਕਿਨ ਅਮਰੀਕਾ ਨੇ ਸਭ ਤੋਂ ਵੱਡਾ ਕਾਨੂੰਨੀ ਇਨਕਲਾਬ ਲਿਆਇਆ। ਯਾਨੀ ਉਹਨਾਂ ਨੇ 1700 ਜਿਸਲੇ ਆਜ਼ਾਦੀ ਹਾਸਲ ਕੀਤੀ 1776 ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਤੇ ਡੈਕਲੇਰੇਸ਼ਨ ਦਿੰਦੇ ਹਾਂ ਔਰ ਦੂਜਾ ਅਸੀਂ ਨया ਆਈਨ ਬਣਾਉਂਦੇ ਹਾਂ ਜਿਹਦੇ 'ਚ ਅਸੀਂ ਉਹ तमाम ਆਈਨ ਔਰ ਪੁਰਾਣੇ ਕਵਾਨੀਨ ਜਿਹੜੇ ਨੇ ਉਹ ਅਸੀਂ ਬੰਦੇ ਹੀ ਨਹੀਂ, ਨए ਕਵਾਨੀਨ। ਇਸੀ ਤੋਂ ਆਈਨ ਦੀ ਅਗਰ ਹੁਕਮਰਾਨੀ ਔਰ ਬਾਲਾਦਸਤੀ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਤੇ ਪਹਿਲੇ ਇਸ ਗੱਲ ਦਾ ਜ਼ਰਾ ਸਮਝ ਆਉਣੀ ਚਾਹੀਦੀ। ਬਹੁਤ ਅਹਿਮ ਗੱਲ ਹੈ ਤੇ ਬੜੇ ਅੱਛੇ ਇਹਨਾਂ ਨੇ ਇਸ ਹਵਾਲੇ ਨਾਲ ਰੇਜ਼ ਕੀਤੀ। ਦੂਜੀ ਗੱਲ ਜਿਹੜੀ ਹੈ ਕਿ ਆਜ਼ਾਦੀ ਦੇ ਬਾਅਦ ਕੀ ਹੋਇਆ। ਹੁਣ ਅਸੀਂ ਇਹ ਜਿਹੜੇ ਕੀਤੇ ਨੇ 3 ਪੇਪਰ ਅਸੀਂ ਲਿਖੇ ਨੇ ਔਰ ਅਸੀਂ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਆਮਿਰ ਸਾਹਿਬ ਨੇ ਕਿ ਕਿਆ ਇਹ ਜਿਹੜੀ ਛੋਟੀ ਬਿਊਰੋਕਰੇਸੀ ਜਿਹਨੂੰ ਥੱਲੇ ਦਰਜੇ ਦੀ ਬਿਊਰੋਕਰੇਸੀ ਕਹਿੰਦੇ ਹੋ ਤੁਸੀਂ, ਜਿਹੜਾ ਕਿ ਅਸੀਂ ਸਮਝਦੇ ਹਾਂ ਕਿ ਅਸਲ ਚਿਹਰਾ ਨੇ, ਯਾਨੀ ਰਿਆਸਤ ਦਾ ਅਸਲ ਚਿਹਰਾ ਪਟਵਾਰੀ, ਕਲਰਕ, ਸਕੂਲ ਟੀਚਰ ਔਰ ਨਰਸ ਔਰ ਤੁਹਾਡਾ SHO ਪੁਲਿਸ ਦਾ, ਜਿਹੜਾ ਕਿ ਹਰ ਦੂਜੇ ਦਿਨ ਸਵੇਰ ਦੇ ਵੇਲੇ ਜਿਸਲੇ ਤੁਸੀਂ ਕੰਮ ਦਾ ਕਿਸੇ ਦਾ ਚੰਗਾ ਜਾਂ ਬੁਰਾ ਹੋਣਾ ਔਰ ਅੱਛਾ ਜਾਂ ਰਿਆਸਤ ਦੇ ਹਵਾਲੇ ਦੇ ਨਾਲ ਅਗਰ ਤੁਸੀਂ ਰਿਆਸਤ ਦੀ ਪਰਫਾਰਮੈਂਸ ਦੇਖਣੀ ਹੈ ਔਰ ਉਹਨਾਂ ਦਾ ਕੋਈ ਕੰਮ ਦੇਖਣਾ ਹੈ ਤੇ ਇਹਨਾਂ ਲੋਕਾਂ ਦੇ ਨਾਲ ਇਹ ਹਰ ਰੋਜ਼ ਤੁਹਾਡੀ ਪਾਲਿਸੀ ਖਲਕਤ ਦੇ ਨਾਲ ਪਹਿਲਾ ਵਾਹ ਇਹਨਾਂ ਦਾ ਔਰ ਇਹਨਾਂ ਦੇ ਵੱਲ ਤੁਸੀਂ ਤਵੱਜੋ ਹੀ ਨਹੀਂ ਦਿੰਦੇ। ਤੁਸੀਂ ਉਹਨਾਂ ਤੇ ਮੋਰਲ ਦੇ ਇਲਜ਼ਾਮ ਠਹਿਰਾਉਂਦੇ ਹੋ ਕਿ ਚੋਰ ਨੇ, ਸਹੀ ਤਰ੍ਹਾਂ ਬਿਹੇਵ ਨਹੀਂ ਕਰਦੇ, ਇਹਨਾਂ ਨੂੰ ਆਪਣਾ ਤਰੀਕਾ ਤੁਸੀਂ ਇਹਨਾਂ ਦੇ ਉੱਤੇ ਕੀਤਾ ਕੀ ਹੈ। ਤੁਸੀਂ ਉੱਤੇ ਦੀ ਕਰਪਸ਼ਨ ਔਰ ਇਹਨੂੰ ਦੇਖਦੇ ਹੋ। ਆਮਿਰ ਸਾਹਿਬ ਨੇ ਬੜਾ ਪੁੱਛਿਆ ਕਿ ਜੀ ਤੁਸੀਂ ਦੱਸੋ ਕਿ ਇਸ ਤੋਂ ਪਹਿਲੇ ਇਹਦੇ ਐਸੇ ਇਹਨਾਂ ਛੋਟੇ ਤਬਕੇ ਦੀ ਜਿਹੜੇ ਬਿਊਰੋਕਰੇਸੀ ਇਹਦੇ ਤੇ ਕੋਈ ਤਹਿਕੀਕ ਹੋਈ ਹੈ? ਜਿੱਥੇ ਤੱਕ ਮੈਨੂੰ ਇਲਮ ਹੈ ਬਹੁਤ ਹੀ ਲਿਮਿਟਿਡ ਕਿਸਮ ਦੀ ਤਹਿਕੀਕ ਹੈ ਔਰ ਕੋਈ ਵੀ ਨਹੀਂ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਇਹ ਥੱਲਿਓਂ ਦੀ ਉੱਤੇ ਜਾਓ। ਅਗਰ ਤੁਸੀਂ ਥੱਲਿਓਂ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਲੋਕਾਂ ਦੇ ਨਾਲ ਕੀ ਬੀਤਦੀ ਔਰ ਇਹ ਲੋਕ ਜਿਹੜੇ ਕਿ ਲੋਕਾਂ ਦੇ ਕੰਮ ਕਰਨ ਵਾਲੇ ਨੇ ਉਹ ਕਿਸ ਤਰ੍ਹਾਂ ਕਿੰਨਾ ਮੁਸ਼ਕਿਲਾਤ ਦੇ ਨਾਲ ਇਹ ਕੰਮ ਕਰਦੇ ਨੇ। ਤੇ ਅਸੀਂ ਇਹ 3 ਪੇਪਰ ਲਿਖੇ ਇਹਦੇ ਤੇ ਕਿ ਇੱਕ ਤੇ ਇਹ ਕਿ ਜੀ ਇਹ ਰਿਕਰੂਟਮੈਂਟ ਦਾ ਤਰੀਕਾ ਕੀ ਹੈ। ਆਮ ਤੌਰ ਤੇ ਇਲਜ਼ਾਮ ਇਹ ਲਾਇਆ ਜਾਂਦਾ ਹੈ ਕਿ ਜੀ ਜਿੱਦਾਂ ਵੀ ਛੋਟਾ ਤਬਕਾ ਹੈ